ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਸੁਲੱਖਣ ਸਿੰਘ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਆਓ ਆਪਣੀਆਂ ਅੱਜ ਦੀਆਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਹਰਜੋਤ ਜੀ। ਜੀ ਸੋ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਵਿੱਚ ਡੀਬੇਟ ਹੋਈ ਸੀ, ਇੱਕ ਮੁੱਦਾ ਜਿਹੜਾ ਆ ਉਹ ਇੱਕਦਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਕਿ ਵਿੱਚ, ਸੋ ਸਰੋਤਿਆਂ ਨੂੰ ਪਤਾ ਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ, ਖਾਸ ਕਰਕੇ ਜਿਹੜੀਆਂ ਡਿਸਾਈਡਿੰਗ ਫੈਕਟਰ ਹੈਗੀਆਂ ਸਟੇਟਸ, ਪੈਂਸਿਲਵੇਨੀਆ, ਆਇਲ ਇੰਡਸਟਰੀ ਬਹੁਤ ਜ਼ਿਆਦਾ ਆ, ਸੋ ਲੋਕਾਂ ਦੀਆਂ ਜੌਬਸ ਉੱਥੇ ਬਹੁਤ ਆ। ਸੋ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹ ਕਿਹਾ ਸੀ ਵੀ ਅਸੀਂ ਜਿਹੜਾ ਕਾਰਬਨ ਨੂੰ ਪੂਰੀ ਤਰ੍ਹਾਂ ਜਿਹੜਾ ਆ ਨਿਊਟਰਲ ਕਰ ਦਾਂਗੇ 2050 ਸਾਲ ਤੱਕ, ਤੇ ਹੌਲੀ ਹੌਲੀ ਜਿਹੜਾ ਆ ਆਪਾਂ ਇਸ ਜਿਹੜੀ ਫਿਊਲ ਐਨਰਜੀ ਆ ਇਹ ਤੋਂ ਪਰੇ ਜਾਣਾ ਹੈਗਾ। ਸੋ ਇਸ ਲਾਈਨ ਨੂੰ ਹੀ ਲੈ ਕੇ ਜਿਹੜੇ ਆ ਟਰੰਪ ਕੈਂਪੇਨ ਨੇ ਆਪਣੀ ਜਿਹੜੀ ਅੱਗੇ ਕੈਂਪੇਨ ਸ਼ੁਰੂ ਕਰ ਦਿੱਤੀ ਵੀ ਦੇਖੋ ਇਹ ਤਾਂ ਇੰਨੇ ਲੋਕਾਂ ਦੀਆਂ ਜਿਹੜੀਆਂ ਜੌਬਸ ਉਹ ਚਲੇ ਜਾਣੀਆਂ ਹੈਗੀਆਂ। ਹੁਣ ਕਹਿੰਦੇ ਪਈ ਇੱਕ ਤਾਂ ਸਮਾਂ ਵੀ 10-11 ਦਿਨ ਰਹਿ ਗਏ ਆ, ਸੋ ਉਹਦੇ ਵਿੱਚ ਕਾਫੀ ਕਲੈਰੀਫਿਕੇਸ਼ਨ ਕਰਨੀ ਪਊਗੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ, ਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਮੁੱਦਾ ਮਿਲ ਗਿਆ ਹੈਗਾ। ਜੀ, ਉਹਨਾਂ ਨੇ ਬਾਅਦ ਵਿੱਚ ਇਹ ਕਹਿ ਦਿੱਤਾ ਸੀਗਾ, ਕਹਿੰਦੇ ਵੀ ਫੋਸਲ ਫਿਊਲ ਤੋਂ ਅਸੀਂ ਪਰੇ ਨਹੀਂ ਜਾ ਰਹੇ, ਪਰ ਇਹ ਆ ਵੀ ਆਪਾਂ ਨਵਾਂ ਇਨਫਰਾਸਟਰਕਚਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤਿਆਰ ਇਸ ਦੇ ਬਾਬਤ ਕਰਨੀਆਂ ਆ। ਉਹਨਾਂ ਨੇ ਗੈਸ ਸਟੇਸ਼ਨਸ ਦੇ ਥਾਂ ਦੇ ਉੱਤੇ ਉਸੇ ਪੱਧਰ ਦੇ ਉੱਤੇ ਜਿੱਦਾਂ ਕਹਿ ਲਓ ਵੀ ਚਾਰਜਿੰਗ ਸਟੇਸ਼ਨਸ ਆ, ਉੱਦਾਂ ਦੀਆਂ ਚਰਚਾਵਾਂ ਵੀ ਉਹਨਾਂ ਨੇ ਕੀਤੀਆਂ। ਉਹਨਾਂ ਨੇ ਕਿਹਾ ਵੀ ਫਰੈਕਿੰਗ ਜਿਹੜੀ ਫੈਡਰਲ ਲੈਂਡ ਦੇ ਉੱਤੇ ਬੰਦ ਕਰਨ ਦੀ ਗੱਲ ਜਿਹੜੀ ਉਹ ਕਰ ਰਹੇ ਆ, ਅਤੇ ਬਾਕੀ ਜਿਹੜੀ ਉੱਦਾਂ ਫਰੈਕਿੰਗ ਆ ਉਹ ਚੱਲਦੀ ਰਹੂਗੀ, ਪਰ ਕਹਿੰਦੇ ਵੀ ਹੌਲੀ ਹੌਲੀ ਆਪਾਂ ਇਹ ਫਰੈਕਿੰਗ ਦਾ ਸਿਲਸਿਲਾ ਆ ਉਸ ਨੂੰ ਬੰਦ ਕਰਨਾ ਹੈ ਅਤੇ ਕਾਰਬਨ ਨਿਊਟਰਲ ਜਿਹੜਾ ਆ ਉਸ ਦੇ ਵੱਲ ਨੂੰ ਜਿਹੜਾ ਉਹ ਵਧਣਾ ਹੈਗਾ। ਸੋ ਦੇਖਦੇ ਹਾਂ ਵੀ ਇਸ ਦਾ ਅਸਰ ਕਿੰਨਾ ਕੁ ਜ਼ਿਆਦਾ ਆ ਉਹ ਇਲੈਕਸ਼ਨ ਦੇ ਉੱਤੇ, ਵੋਟਾਂ ਦੇ ਉੱਤੇ ਜਿਹੜਾ ਉਹ ਪਊਗਾ। ਤਕਰੀਬਨ ਕੋਈ 47 ਮਿਲੀਅਨ ਅਤੇ ਕੋਈ 50 ਮਿਲੀਅਨ ਕਹਿ ਰਿਹਾ ਵੀ ਆਲਰੇਡੀ ਲੋਕਾਂ ਨੇ ਜਿਹੜੀ ਵੋਟ ਆ ਉਹ ਕਰ ਦਿੱਤੀ ਆ। ਉੱਧਰ ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਨੇ ਇੰਡੀਆਨਾ ਦੇ ਜਿਹੜੇ ਆ ਆਪਣੇ ਸੂਬੇ ਦੇ ਵਿੱਚ ਜਾ ਕੇ, ਹੋਮ ਸਟੇਟ ਦੇ ਵਿੱਚ ਜਾ ਕੇ ਬੈਲਟ ਜਿਹੜਾ ਆ ਉਸ ਦੀ ਜਿਹੜਾ ਉਹ ਕੀਤਾ ਆ, ਬੈਲਟ ਕਾਸਟ ਕੀਤਾ, ਯਾਨੀ ਕਿ ਵੋਟ ਉਹਨਾਂ ਨੇ ਆਪਣੀ ਪਾ ਦਿੱਤੀ ਆ। ਅਤੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਆਉਂਦੇ ਸ਼ਨੀਚਰਵਾਰ ਨੂੰ, ਯਾਨੀ ਕਿ ਕੱਲ੍ਹ ਨੂੰ ਜਿਹੜੇ ਆ ਫਲੋਰੀਡਾ ਦੇ ਵਿੱਚ ਜਾ ਕੇ ਆਪਣੀ ਵੋਟ ਆ ਉਹ ਪਾ ਸਕਦੇ ਨੇ। ਸੋ ਓਵਰਆਲ ਜੋ ਬਾਈਡਨ ਅਜੇ ਵੀ ਟਰੰਪ ਹੁਣਾਂ ਦੇ ਨਾਲੋਂ ਨੈਸ਼ਨਲੀ ਐਵਰੇਜ ਦੇ ਵਿੱਚ 9% ਜਿਹੜਾ ਉਹ ਅੱਗੇ ਚੱਲ ਰਿਹਾ ਆ। ਅਤੇ ਬੈਟਲ ਗਰਾਊਂਡ ਸਟੇਟ ਦੇ ਵਿੱਚ ਮਿਸ਼ੀਗਨ ਦੇ ਵਿੱਚ ਇਹ ਪਾੜਾ ਜਿਹੜਾ ਆ ਉਹ ਵੱਧ ਕੇ 10 ਪੁਆਇੰਟ ਦਾ ਹੋ ਗਿਆ ਆ। ਵਿਸਕੌਨਸਨ ਦੇ ਵਿੱਚ 8 ਪੁਆਇੰਟ, ਪੈਂਸਿਲਵੇਨੀਆ ਦੇ ਵਿੱਚ 7 ਪੁਆਇੰਟ, ਐਰੀਜ਼ੋਨਾ 'ਚ 5 ਪੁਆਇੰਟ ਅਤੇ ਫਲੋਰੀਡਾ ਦੇ ਵਿੱਚ 1 ਪੁਆਇੰਟ ਦੇ ਨਾਲ ਬਾਈਡਨ ਜਿਹੜਾ ਉਹ ਅੱਗੇ ਚੱਲ ਰਿਹਾ ਹੈਗਾ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ, ਤਰਫਾਲਗਰ ਜਿਹੜੇ ਹੈਗੇ ਆ ਕਰਨ ਵਾਲੇ ਪੋਲਸਟਰ, ਉਹਨਾਂ ਨੇ ਕਿਹਾ ਵੀ ਬਹੁਤ ਸਾਰੀ ਜਿਹੜੀ ਸਾਇਲੈਂਟ ਜਿਹੜੀ ਮੈਜੋਰਟੀ ਆ, ਸਾਇਲੈਂਟ ਵੋਟਰਸ ਆ, ਉਹ ਰਾਸ਼ਟਰਪਤੀ ਟਰੰਪ ਦੇ ਨਾਲ ਨੇ। ਸੋ ਹੋ ਸਕਦਾ ਵੀ ਇਹ ਜਿਹੜੀਆਂ ਪੋਲਸ ਆ ਉਹ ਅਸਲੀ ਚਿਹਰਾ ਜਿਹੜਾ ਆ ਉਹ ਨਾ, ਅਸਲੀ ਜਿਹੜਾ ਕਹਿ ਲਓ ਵੀ ਪਿਕਚਰ ਆ, ਚਿੱਤਰ ਆ, ਉਹ ਨਾ ਹੀ ਬਿਆਨ ਕਰ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ। ਇੱਕ ਕਾਫੀ ਲਿਬਰਲ ਵੈਬਸਾਈਟ ਵਾਈਸ ਜਿਹੜਾ ਹੈਗਾ ਆ, ਉਹਨਾਂ ਨੇ ਇਹ ਕਿਹਾ ਵੀ ਫੇਸਬੁੱਕ ਨੇ ਆਪਣੀ ਪੂਰੀ ਕੋਸ਼ਿਸ਼ ਨਹੀਂ ਕੀਤੀ ਹੰਟਰ ਬਾਈਡਨ ਦੀ ਜਿਹੜੀ ਸਟੋਰੀ ਆ, ਇੱਕ ਲੈਪਟਾਪ ਨਾਲ ਰਿਲੇਟਡ ਵੀ ਹੈਗੀ ਆ, ਉਸ ਨੂੰ ਰੋਕਣ ਦੇ ਲਈ। ਕਹਿੰਦੇ ਵੀ ਫੇਸਬੁੱਕ ਦੇ ਉੱਤੇ 54 ਮਿਲੀਅਨ ਲੋਕਾਂ ਨੇ ਉਹ ਜਿਹੜੀ ਆ ਉਸ ਸਟੋਰੀ ਨੂੰ ਵਿਊ ਕਰ ਲਿਆ ਹੈਗਾ। ਤੇ ਦੂਸਰੇ ਪਾਸੇ ਜਿਹੜੇ ਟਰੰਪ ਤੇ ਹੋਰ ਜਿਹੜੇ ਰਿਪਬਲਿਕਨਸ ਆ, ਉਹ ਟਵੀਟਰ, ਫੇਸਬੁੱਕ ਨੂੰ ਸਲੈਮ ਕਰ ਰਿਹਾ। ਉਹ ਕਹਿੰਦੇ ਵੀ ਦੇਖੋ ਇਹ ਬਲੈਕ ਆਊਟ ਕਰ ਰਹੇ ਹੈਗੇ ਹੰਟਰ ਬਾਈਡਨ ਦਾ ਆਰਟੀਕਲ, ਇਹ ਕਿਸੇ ਤਰ੍ਹਾਂ ਨਾਲ ਵੀ ਜਿਹੜੀ ਫਰੀਡਮ ਆਫ ਪ੍ਰੈਸ ਵਾਲੀ ਗੱਲ ਨਹੀਂ ਹੈਗੀ।
ਜੀ, ਬਿਲਕੁਲ ਬੋਗਸ ਸਟੋਰੀ ਹੋਣ ਕਰਕੇ ਜਿਹੜਾ ਉਹ ਰੋਕਿਆ, ਕਹਿੰਦੇ ਵੀ ਅਸੀਂ ਕਰ ਰਹੇ ਹਾਂ। ਇਹ ਜਿਹੜੇ ਪਲੇਟਫਾਰਮ ਦਾ ਜਿਹੜਾ ਤਰਕ ਆ ਉਹ ਦਿੱਤਾ ਗਿਆ ਆ, ਅਤੇ ਸੋ ਇਸ ਲਈ ਕਹਿੰਦੇ ਵੀ ਅਸੀਂ ਰੋਕ ਰਹੇ ਹਾਂ। ਅਤੇ ਫਰੀਡਮ ਆਫ ਸਪੀਚ ਨੋ ਡਾਊਟ ਹੈਗੀ ਹੈ, ਪਰ ਜੇ ਝੂਠ ਹੀ ਬੋਲੀ ਜਾਓਗੇ ਤਾਂ ਹੋ ਸਕਦਾ ਵੀ ਤੁਹਾਨੂੰ ਜਿਹੜਾ ਉੱਥੇ ਕਈ ਚੀਜ਼ਾਂ ਦੇ ਵਿੱਚ ਜਿਹੜਾ ਉਹ ਰੋਕਿਆ ਵੀ ਜਾਵੇ। ਸੋ ਕਿਉਂਕਿ ਜੇ ਅਦਰਵਾਈਜ਼ ਹੁੰਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਜੇ ਇਸ ਦੇ ਵਿੱਚ ਜ਼ਿਆਦਾ ਤੱਥ ਉਹ ਸਾਰੀਆਂ ਹੁੰਦੇ, ਅਤੇ ਹੁਣ ਤੱਕ ਕਈ ਕੁਛ ਇਹਨਾਂ ਦਾ ਜਿਹੜਾ ਮਾੜਾ ਹਸ਼ਰ ਆ ਉਹ ਹੁਣ ਤੱਕ ਹੋ ਚੁੱਕਾ ਹੋਣਾ ਸੀਗਾ ਬਾਈਡਨ ਜਿਹੜੇ ਆ ਉਸ ਖੇਮੇ ਨੂੰ। ਪਰ ਬਾਕੀਆਂ ਦੇ ਦੁਆਰਾ ਵੀ ਹਾਲ ਦੀ ਘੜੀ ਇਸ ਸਟੋਰੀ ਨੂੰ ਜਿਹੜਾ ਉਹ ਪਰੇ ਹੀ ਰੱਖਿਆ ਜਾ ਰਿਹਾ ਹੈ, ਕਿਉਂਕਿ ਉਸ ਦੇ ਵਿੱਚ ਕੋਈ ਵੀ ਤੱਥ ਜਿਹੜੇ ਉਹ ਨਹੀਂ ਸੀ ਲੱਭ ਰਹੇ ਹੈਗੇ। ਸੋ ਇੱਧਰ ਜਿਹੜੀ ਅੱਜ ਰਾਸ਼ਟਰਪਤੀ ਟਰੰਪ ਰੈਲੀ ਦੇ ਲਈ ਫਲੋਰੀਡਾ ਦੇ ਵਿੱਚ ਵੀ ਜਿਹੜੇ ਉਹ ਪਹੁੰਚੇ ਸੀਗੇ, ਉਹਨਾਂ ਨੇ ਜਿਹੜੇ ਆ ਬਰਾਕ ਓਬਾਮਾ, ਉਹਨਾਂ ਨੂੰ ਬਰਾਕ ਹੁਸੈਨ ਓਬਾਮਾ ਕਹਿੰਦੇ 3 ਵਾਰੀ ਜਿਹੜਾ ਆ ਉਹ ਆਖਿਆ, ਅਤੇ ਕਹਿੰਦੇ ਜ਼ੋਰ ਜ਼ਿਆਦਾ ਉਹਨਾਂ ਨੇ ਹੁਸੈਨ ਦੇ ਉੱਤੇ ਜਿਹੜਾ ਉਹ ਲਾਇਆ। ਅਤੇ ਆਪਾਂ ਦੇਖ ਹੀ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਹੀ ਆ ਰੈਡੀਕਲ ਇਸਲਾਮ ਦੇ ਬਾਰੇ ਜਾਂ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬੋਲਦੇ ਆ, ਸੋ ਜ਼ੋਰ ਉਹਨਾਂ ਦਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਲੱਗਾ ਹੋਇਆ ਸੀਗਾ। ਸੋ ਉਹਨਾਂ ਨੇ ਇਹ ਵੀ ਜਿਹੜਾ ਆਖਿਆ ਵੀ ਆਪਣੀ ਜਿਹੜੀ ਪਹਿਲੀ ਮਹਿਲਾ ਰਾਸ਼ਟਰਪਤੀ ਆ ਉਹ ਕਮਲਾ ਹੈਰਿਸ ਜਿਹੜੀ ਆ ਉਹ ਨਹੀਂ ਹੋਵੇਗੀ। ਸੋ ਵੀ ਆਰ ਨਾਟ ਸਪੋਜ਼ ਟੂ ਹੈਵ ਏ ਸੋਸ਼ਲਿਸਟ। ਉਹਨਾਂ ਨੇ ਕੱਲ੍ਹ ਵੀ ਆਪਣੇ ਜਿਹੜੀ ਚੱਲ ਰਹੀ ਸੀ ਡੀਬੇਟ, ਉਹਦੇ ਵਿੱਚ ਬਰਨੀ ਸੈਂਡਰਸ ਦੇ ਨਾਲੋਂ ਵੀ ਜ਼ਿਆਦਾ ਲਿਬਰਲ ਜਿਹੜਾ ਆ ਕਮਲਾ ਹੈਰਿਸ ਨੂੰ ਜਿਹੜਾ ਉਹ ਦੱਸਿਆ ਹੈਗਾ ਆ, ਦੱਸਿਆ ਸੀਗਾ ਪਹਿਲੋਂ ਵੀ, ਜਿਹੜੇ ਉਹ ਇਸੇ ਤਰੀਕੇ ਦੇ ਨਾਲ ਉਸ ਨੂੰ ਆਖਦੇ ਆ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਨਿਊ ਮੈਕਸੀਕੋ ਤੋਂ ਆ ਰਹੀ ਹੈ, ਆਪਾਂ ਸਵੇਰੇ ਕਵਰ ਕੀਤਾ ਸੀ ਕਿਸ ਤਰ੍ਹਾਂ ਸ਼ਿਕਾਗੋ ਦੇ ਵਿੱਚ ਕਰੋਨਾ ਵਾਇਰਸ ਬਹੁਤ ਜ਼ਿਆਦਾ ਵੱਧ ਗਿਆ, ਅਤੇ ਉਹਨਾਂ ਨੇ ਕਈ ਬਿਜ਼ਨਸਿਸ ਰਾਤ ਨੂੰ ਜਿਹੜੇ ਬੰਦ ਕਰ ਦਿੱਤੇ ਹੈਗੇ, ਜਿਹੜੇ ਨਾਨ ਅਸੈਂਸ਼ੀਅਲ ਹੈਗੇ ਆ। ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨ ਲਾਈਆਂ ਹੈਗੀਆਂ। ਇਸੇ ਤਰ੍ਹਾਂ ਹੁਣ ਨਿਊ ਮੈਕਸੀਕੋ ਤੋਂ ਵੀ ਖਬਰ ਆ ਰਹੀ ਆ ਵੀ ਨਿਊ ਮੈਕਸੀਕੋ ਦੇ ਵਿੱਚ 7 ਨਵੀਆਂ ਮੌਤਾਂ ਜਿਹੜੀਆਂ ਕਰੋਨਾ ਵਾਇਰਸ ਨਾਲ ਹੋਈਆਂ, ਅਤੇ 797 ਜਿਹੜੇ ਨਵੇਂ ਕੇਸ ਆਏ ਹੈਗੇ ਆ। ਜਿਹੜੇ ਡਾਟਾ ਆ ਉਹਨਾਂ ਦੇ ਮੁਤਾਬਕ ਮੋਸਟਲੀ ਜਿਹੜੇ 7 ਜਣਿਆਂ ਦੀ ਡੈਥ ਹੋਈ ਆ ਉਹ ਕੋਈ 80 ਸਾਲ, 60 ਸਾਲ, 70 ਸਾਲ ਇੱਦਾਂ ਦੇ ਸੀਗੇ। ਸਿਰਫ ਇੱਕ ਹੀ ਬੰਦਾ ਜਿਹੜਾ ਉਹ 40 ਸਾਲਾਂ ਦਾ ਸੀ। ਸੋ ਕਰੋਨਾ ਵਾਇਰਸ ਦੇ ਨਾਲ ਜਿਹੜੇ 40-50 ਸਾਲ ਤੋਂ ਉੱਪਰ ਦੇ ਆ, ਜਿਨ੍ਹਾਂ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ, ਉਹ ਬੜਾ ਘਾਤਕ ਜਿਹੜੀ ਕਰੋਨਾ ਵਾਇਰਸ ਉਹਨਾਂ ਨੂੰ ਹੁੰਦੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਕਰੋਨਾ ਵਾਇਰਸ ਦੀਆਂ, ਜਿਹੜੇ ਉਸੇ ਦੇ ਤਹਿਤ ਹੀ ਕਹਿੰਦੇ ਇਸ ਟਾਈਮ ਇਲੀਨੋਇਸ ਦੀਆਂ 51 ਜਿਹੜੀਆਂ ਕਾਊਂਟੀਜ਼ ਆ ਉਹ ਵਾਰਨਿੰਗ ਲੈਵਲ ਦੇ ਉੱਤੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ। ਇਸ ਮੌਕੇ ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਰਿਕਾਰਡ ਤੋੜ ਜਿਹੜੇ ਆ ਕਰੋਨਾ ਵਾਇਰਸ ਦੇ ਕੇਸ ਆ ਮੁੜ ਦੁਬਾਰਾ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ, ਅਤੇ ਇੱਕ ਵਾਰੀ ਫਿਰ ਕਈ ਹਸਪਤਾਲਾਂ ਦੇ ਵਿੱਚ ਜਿਹੜਾ ਆ ਉਹ ਫਿਰ ਲੋਕਾਂ ਦਾ ਇਸ ਦੇ ਕਰਕੇ ਜ਼ੇਰੇ ਇਲਾਜ ਹੋਣਾ ਜਾਂ ਹਸਪਤਾਲਾਂ 'ਚ ਦਾਖਲ ਹੋਣ ਦੀ ਸੰਖਿਆ ਵੀ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਹੁਣ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਜਿਹੜਾ ਉਹ ਬਣਦਾ ਆ, ਪਰ ਸਿਚੁਏਸ਼ਨ ਜਿਹੜੀ ਆ ਮੁੜ ਦੁਬਾਰਾ ਜਿਹੜੀ ਉਹ ਮਾੜੀ ਹੋ ਸਕਦੀ ਹੈਗੀ ਆ। ਪੈਨਸਿਲਵੇਨੀਆ ਦੇ ਹਰਜੋਤ ਸਿੰਘ ਜੀ, ਵੋਟਰਸ ਦੇ ਲਈ ਇੱਕ ਸੁਪਰੀਮ ਕੋਰਟ ਨੇ ਚੰਗਾ ਉਹਨਾਂ ਦੇ ਲਈ ਸੁਨੇਹਾ ਇੱਕ ਹਿਸਾਬ ਦੇ ਨਾਲ ਦਿੱਤਾ ਆ। ਪੈਨਸਿਲਵੇਨੀਆ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਬੈਲਟਸ ਸਿਗਨੇਚਰ ਕੰਪੈਰੀਜ਼ਨ ਦੇ ਕਰਕੇ ਜਿਹੜੇ ਰਿਜੈਕਟ ਆ ਉਹ ਨਹੀਂ ਕੀਤੇ ਜਾ ਸਕਦੇ। ਸੋ ਇਹ ਇੱਕ ਉਹਨਾਂ ਲੋਕਾਂ ਦੇ ਲਈ ਵੀ ਹੁਣ ਕਹਿ ਲਓ ਵੀ ਧਰਵਾਸ ਆਇਆ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲੋਂ ਮਿਸਟੇਕ ਜਿਹੜੀ ਆ ਆਪਣੇ ਸਾਈਨ ਕਰਨ ਵੇਲੇ ਅਕਸਰ ਹੀ ਹੋ ਜਾਂਦੀ ਆ। ਨੋ ਡਾਊਟ ਉਹ ਉਹਨਾਂ ਦਾ ਫਰਜ਼ ਬਣਦਾ ਵੀ ਉਹ ਸਾਰਾ ਕੁਝ ਠੀਕ ਜਿਹੜਾ ਉਹ ਰੱਖਿਆ ਜਾਵੇ, ਪਰ ਫਿਰ ਵੀ ਉਸ ਦੇ ਬਾਵਜੂਦ ਕਾਫੀ ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਅਜਿਹੀਆਂ ਚੀਜ਼ਾਂ ਦੇ ਕਰਕੇ ਆ ਵੋਟ ਪਾਉਣੋਂ ਜਿਹੜੇ ਉਹ ਰਹਿ ਜਾਂਦੇ ਨੇ, ਜਾਂ ਉਹਨਾਂ ਦੀ ਵੋਟ ਜਿਹੜੀ ਉਹ ਕਾਊਂਟ ਨਹੀਂ ਹੁੰਦੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਅੱਜ ਕੈਲੀਫੋਰਨੀਆ ਦੇ ਵਿੱਚ ਇੱਕ ਅਪੀਲ ਕੋਰਟਸ ਨੇ ਊਬਰ ਤੇ ਲਿਫਟ ਨੂੰ ਜਿਹੜਾ ਆ ਚੰਗਾ ਝਟਕਾ ਦਿੱਤਾ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਰੀਕਲਾਸੀਫਾਈ ਐਜ਼ ਏ EMPLOYEES ਕਰਨਾ ਚਾਹੀਦਾ ਹੈਗਾ, ਨਾਟ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ। ਸੋ ਇਹ ਡਿਸੀਜਨ ਉਸ ਸਮੇਂ ਆਇਆ ਜਿਸ ਟਾਈਮ ਜਿਹੜੀਆਂ ਹੁਣ ਵੋਟਾਂ ਹੋਣ ਜਾ ਰਹੀਆਂ, ਤੇ ਜਿਹਦੇ ਵਿੱਚ ਕੈਲੀਫੋਰਨੀਆ 'ਚ ਪ੍ਰੋਪੋਜੀਸ਼ਨ 22 ਹੈਗੀ ਆ, ਜਿਹਦੇ ਤੇ ਬਹੁਤ ਪੈਸਾ ਇਹ ਜਿਹੜੀਆਂ ਗਿਗ ਕੰਪਨੀਜ਼ ਹੈਗੀਆਂ ਆ ਊਬਰ, ਲਿਫਟ, ਡੋਰਡੈਸ਼ ਸਪੈਂਡ ਕਰ ਰਹੀਆਂ ਹੈਗੀਆਂ। ਕਹਿੰਦੇ ਵੀ ਇਸ ਜਿਹੜਾ ਡਿਸੀਜਨ ਦਾ ਅਸਰ ਜ਼ਰੂਰ ਬਿਲਕੁਲ ਉੱਪਰ ਹੋਊਗਾ। ਨਾਲ ਦੀ ਨਾਲ ਕੋਰਟ ਨੇ ਅੱਗੇ ਜਾ ਕੇ ਵੀ ਇਹ ਕਿਹਾ ਵੀ ਜਿਹੜੇ ਊਬਰ ਲਿਫਟ ਕੰਪਨੀਆਂ ਇਹ ਝੂਠ ਬੋਲ ਰਹੀਆਂ ਵੀ ਇਹਨਾਂ ਨੂੰ ਜਿਹੜਾ ਬਹੁਤ ਫਾਈਨੈਂਸ਼ੀਅਲੀ ਅਸਰ ਪਊਗਾ ਜੇ
ਇਹਨਾਂ ਨੇ ਡਰਾਈਵਰਸ ਨੂੰ ਐਜ਼ ਏ EMPLOYE ਰੱਖਿਆ। ਕਹਿੰਦੇ ਵੀ ਇਹਦੇ 'ਚ ਕੋਈ ਬਾਹਲਾ ਫਰਕ ਨਹੀਂ ਲੱਗਦਾ ਹੈਗਾ, ਜਿਹੜਾ ਊਬਰ ਲਿਫਟ ਦਾ ਫਾਈਨੈਂਸ਼ੀਅਲ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਪਰ ਹੁਣ ਕੁਛ ਦਿਨ ਰਹਿ ਗਏ ਹੈਗੇ ਆ, ਹੁਣ ਦੇਖਦੇ ਹਜੇ ਤੱਕ ਵੀ ਜਿੰਨੇ ਕੁ ਫਿਗਰ ਆ ਰਹੇ ਆ, ਜਿਹੜੀ ਪ੍ਰੋਪੋਜੀਸ਼ਨ 22 ਆ ਉਹ ਲੱਗਦਾ ਨਹੀਂ ਜਿਹੜੀ ਵਿਨ ਹੋ ਰਹੀ ਹੈਗੀ ਆ, ਪਰ ਜ਼ੋਰ ਜਿਹੜਾ ਪ੍ਰੋਪੋਜੀਸ਼ਨ 22 ਦਾ ਬਹੁਤ ਲੱਗਾ ਹੋਇਆ ਆ। ਇਹਦੇ ਵਿੱਚ ਜਿਹੜੇ ਪ੍ਰੋ ਬਿਜ਼ਨਸ ਵਾਲੇ ਆ ਜਾਂ ਪ੍ਰੋ ਰਿਪਬਲਿਕਨ ਹੈਗੇ ਆ, ਉਹ ਕਹਿ ਰਹੇ ਆ ਵੀ ਪ੍ਰੋਪੋਜੀਸ਼ਨ 22 ਤੇ ਨੋ ਕਰੋ, ਉਹਨਾਂ ਨੂੰ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਗਿਣੋ। ਪਰ ਬਹੁਤ ਸਾਰੇ ਜਿਹੜੇ ਯੂਨੀਅਨ ਮੈਂਬਰਸ ਹੈਗੇ ਆ, ਤੇ ਜਿਨ੍ਹਾਂ ਦੇ ਵਿੱਚ ਈਵਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜੋ ਬਾਈਡਨ, ਕਮਲਾ ਹੈਰਿਸ, ਸੈਨੇਟਰ ਬਰਨੀ ਸੈਂਡਰਸ, ਇਹ ਸਾਰੇ ਜਿਹੜੇ ਆ ਇਹ ਕਹਿੰਦੇ ਪਈ ਜਿਹੜੀ ਆ ਪ੍ਰੋਪੋਜੀਸ਼ਨ 22 ਜਿਹੜੀ ਆ ਉਹਦੇ ਮੁਤਾਬਕ ਉਹ ਜਿਹੜੇ ਆ ਊਬਰ ਤੇ ਲਿਫਟ ਦੇ ਡਰਾਈਵਰਸ ਆ ਉਹਨਾਂ ਨੂੰ ਐਜ਼ ਏ EMPLOYE ਗਿਣਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਯੈਸ ਕਰਨ ਦੇ ਨਾਲ ਕਹਿੰਦੇ ਵੀ ਉਹ ਪ੍ਰੋਪੋਜੀਸ਼ਨ ਦੇ ਨਾਲ ਉਹ ਆਉਂਦਾ ਹੀ ਆ ਸਭ ਤੋਂ ਪਹਿਲਾਂ ਵੀ ਡਰਾਈਵਰਸ ਅਤੇ ਡਿਲੀਵਰੀ ਜੋਬਸ ਜਿਹੜੀਆਂ ਉਹ ਸੇਵ ਕਰੋ। ਸੋ ਬੇਸਿਕਲੀ ਉਹਨਾਂ ਨੂੰ ਇੰਡੀਪੈਂਡੈਂਟ ਦੇ ਵਜੋਂ ਜਿਹੜਾ ਉਹ ਫਿਰ ਮੰਨਿਆ ਜਾਊਗਾ ਅਤੇ ਨੋ ਕਰਨ ਦੇ ਨਾਲ ਫਿਰ ਜਿਹੜੇ ਆ ਉਹਨਾਂ ਨੂੰ EMPLOYE ਦੇ ਵਜੋਂ ਜਿਹੜਾ ਉਹ ਗਿਣਿਆ ਜਾਵੇਗਾ। ਸੋ ਕਾਫੀ ਜਿਹੜੀਆਂ ਅਹਿਮ ਪ੍ਰੋਪੋਜੀਸ਼ਨ ਹਰ ਇੱਕ ਸੂਬੇ ਦੇ ਵਿੱਚ ਜਿਹੜੀਆਂ ਹੋਣਗੀਆਂ, ਇਹ ਤਾਂ ਕੈਲੀਫੋਰਨੀਆ ਦੀਆਂ ਆ, ਬਾਕੀ ਆਪੋ ਆਪਣੇ ਸੂਬਿਆਂ ਦੀਆਂ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ ਵੀ ਉੱਧਰ ਕੀ ਕੀ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਹਾਊਸ ਦੇ ਰਿਪਬਲਿਕਨ ਕੈਂਡੀਡੇਟ ਜਿਹੜੇ ਨਾਰਥ ਕੈਰੋਲੀਨਾ 'ਚ ਆ, ਉਹਨਾਂ ਨੇ ਆਪਣੇ ਵਿਰੋਧੀ ਮੋ ਡੇਵਿਸ ਜਿਹੜੀ ਆ ਉਹਨਾਂ ਦੀ ਇੱਕ ਵੈਬਸਾਈਟ moretexas.com ਕਰਕੇ ਜਿਹੜੀ ਬਣਾਈ, ਅਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਕਥਿਤ ਤੌਰ ਦੇ ਉੱਤੇ ਚੀਜ਼ਾਂ ਜਿਹੜੀਆਂ ਲਿਖੀਆਂ ਵੀ ਉੱਥੇ ਦੇ ਇੱਕ ਲੋਕਲ ਜਰਨਲਿਸਟ ਟੌਮ ਫਾਈਡਲਰ ਜਿਹੜੇ ਆ ਉਹ ਕਹਿੰਦੇ ਵੀ ਨੌਨ ਵਾਈਟ ਮੇਲਜ਼ ਜਿੱਦਾਂ ਕਿ ਕੋਰੀ ਬੁੱਕਰ ਵਰਗੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਵਾਈਟ ਮੇਲਜ਼ ਆ ਉਹਨਾਂ ਨੂੰ ਰੂਇਨ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਚੀਜ਼ ਲਿਖੀ ਗਈ ਆ ਇੱਕ ਸਿੰਟੈਕਸ ਐਰਰ ਦੇ ਕਰਕੇ ਜਿਹੜਾ ਆ ਇਸ ਤਰੀਕੇ ਦੇ ਨਾਲ ਰੇਸਿਸਟ ਕਰੈਕਟਰਾਈਜੇਸ਼ਨ ਉਹਨਾਂ ਦੇ ਦੁਆਰਾ ਜਿਹੜੀ ਆ ਉਹ ਹੋ ਗਈ ਆ। ਸੋ ਉਹਨਾਂ ਨੇ ਇਸ ਲੈਂਗੁਏਜ ਨੂੰ ਸਿੰਟੈਕਸ ਐਰਰ ਦਾ ਬਹਾਨਾ ਜਿਹੜਾ ਉਹ ਦੱਸਿਆ ਹੈਗਾ ਆ। ਅਗਲੀ ਖਬਰ ਜਿਹੜੀ ਸਟਿਮੂਲਸ ਪੈਕੇਜ ਦੇ ਸੰਬੰਧ ਦੇ ਵਿੱਚ ਹੈਗੀ ਆ, ਅੱਜ US ਟ੍ਰੇਜਰੀ ਸੈਕਟਰੀ ਜਿਹੜੇ ਹੈਗੇ ਆ ਸਟੀਵਨ ਮਨੂਚਿਨ, ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਜਿਹੜੀ ਨੈਂਸੀ ਪਲੋਸੀ ਆ ਉਹ ਇੱਕ ਤਰ੍ਹਾਂ ਨਾਲ ਡੱਗ ਇਨ ਪਈ, ਉਹਨਾਂ ਦਾ ਇਰਾਦਾ ਨਹੀਂ ਹੈਗਾ ਪੈਕੇਜ ਨੂੰ ਅੱਗੇ ਲਿਜਾਣ ਦਾ, ਅਤੇ ਹਜੇ ਵੀ ਬਹੁਤ ਸਾਰੇ ਜਿਹੜੇ ਡਿਫਰੈਂਸਿਸ ਰਹਿੰਦੇ ਹੈਗੇ ਆ ਸਟਿਮੂਲਸ ਟਾਕਸ ਦੇ ਵਿੱਚ। ਪਰ ਜਦੋਂ ਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਵੀ ਨੈਂਸੀ ਪਲੋਸੀ ਨੂੰ ਬਲੇਮ ਕਰਦੇ ਹੈਗੇ ਆ ਭਈ ਉਹ ਇਹਦੇ ਉੱਤੇ ਵਰਕਆਊਟ ਨਹੀਂ ਕਰ ਰਿਹਾ। ਪਰ ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ ਵੀ ਲੱਗਦਾ ਨਹੀਂ ਜਿਹੜਾ ਸਟਿਮੂਲਸ ਪੈਕੇਜ ਆ ਇਹ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਪਾਸ ਹੋਊਗਾ। ਸੋ ਹੋਪਫੁਲੀ ਜਿਹੜਾ ਅਗਲਾ ਪ੍ਰੈਜ਼ੀਡੈਂਟ ਆਊਗਾ ਉਹੀ ਇਹਦੇ ਉੱਤੇ ਵਰਕ ਕਰੂਗਾ। ਜੀ ਇਨਫੈਕਟ ਹਰਜੋਤ ਸਿੰਘ ਜੀ, ਜੇ ਡੀਲ ਹੋ ਵੀ ਜਾਂਦੀ ਹੈ, ਮਿਚ ਮਕੌਦਲ ਨੇ ਪਹਿਲਾਂ ਹੀ ਕਿਹਾ ਵੀ ਅਮਰੀਕਨ ਲੋਕ ਢੱਠੇ ਖੂਚ ਜਾਣ, ਆਪਾਂ ਕੇਅਰ ਹੀ ਨਹੀਂ ਕਰਦੇ। ਉਹਨਾਂ ਨੇ ਉਹ ਪਹਿਲਾਂ ਹੀ ਕਿਹਾ ਵੀ ਸੈਨੇਟ ਜਿਹੜੀ ਹੈਗੀ ਜਿਸ 'ਚ GOP ਦੀ ਮੈਜੋਰਟੀ ਆ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਲੈ ਕੇ ਹੀ ਨਹੀਂ ਆਉਣਾ ਅੱਗੇ। ਸੋ ਇੱਕ ਦੂਜੇ ਦੇ ਉੱਤੇ ਜਿਹੜੀਆਂ ਦੋਨੋਂ ਪਾਰਟੀਆਂ ਆ ਉਹ ਦੋਸ਼ ਜਿਹੜੇ ਉਹ ਲਾਈ ਜਾਂਦੇ ਆ। ਅਸਲੀ ਕਲਪ੍ਰਿਟ ਜਿਹੜਾ ਮਿਚ ਮਕੌਦਲ ਆ ਉਸਨੂੰ ਉੱਤੇ ਜਿਹੜਾ ਕੋਈ ਬਹੁਤਾ ਖਾਸ ਜਾਣੇ ਆ ਉਹ ਟਿੱਪਣੀਆਂ ਵੀ ਜਿਹੜੇ ਉਹ ਨਹੀਂ ਕਰਦੇ। ਰਾਸ਼ਟਰਪਤੀ ਉੱਦਾਂ ਜੇ ਉਹਨਾਂ ਦੇ ਖਿਲਾਫ ਉਹਨਾਂ ਦੀ ਪਾਰਟੀ ਦਾ ਹੀ ਜੇ ਕੋਈ ਬੋਲਦਾ, ਜਿੱਦਾਂ ਬੈਨ ਸੈਸ ਵਰਗਾ ਵੀ ਸੈਨੇਟਰ ਬੋਲਿਆ ਸੀ, ਉਸ ਨੂੰ ਲਿਟਲ ਬੈਨ ਕਰਕੇ ਅਤੇ ਇੱਦਾਂ ਦੀਆਂ ਚੀਜ਼ਾਂ ਕਹਿ ਕੇ ਬੜੀ ਜਲਦੀ ਕਹਿ ਲਓ ਵੀ ਭੁੰਜਿਆ ਸੁੱਟਣ ਦੀ ਕੋਸ਼ਿਸ਼ ਕਰਦੇ। ਪਰ ਮਿਚ ਮਕੌਨਲ ਦੇ ਖਿਲਾਫ ਕਾਫੀ ਘੱਟ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬੋਲਦੇ ਹੋਏ ਨਜ਼ਰ ਆਉਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੋਂਟੈਨਾ ਦੇ ਵਿੱਚ ਕਹਿੰਦੇ ਸੈਨੇਟ ਅਤੇ ਪ੍ਰੈਜ਼ੀਡੈਂਟ ਦੀ ਰੇਸ ਇਸ ਵਾਰ ਕਲੋਜ਼ ਹੋ ਸਕਦੀ ਆ। ਹੈਲਰੀ ਕਲਿੰਟਨ ਦੇ ਨਾਲੋਂ 4 ਸਾਲ ਪਹਿਲਾਂ ਰਾਸ਼ਟਰਪਤੀ ਟਰੰਪ ਨੇ 20 ਪੁਆਇੰਟਾਂ ਦੇ ਨਾਲ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ ਸੀ। ਪਰ ਇਸ ਵਾਰ ਜਿਹੜਾ ਮਹਿਜ 6% ਵੋਟਾਂ ਦੇ ਨਾਲ 6% ਜਿਹੜੀ ਪੋਲਿੰਗ ਦੇ ਵਿੱਚ ਅੱਗੇ ਜਿਹੜੇ ਰਾਸ਼ਟਰਪਤੀ ਟਰੰਪ ਉਹ ਚੱਲ ਰਹੇ ਆ। ਇਹ ਉੱਥੇ ਦੀ ਇੱਕ ਜਿਹੜੀ ਪੋਲ ਆ ਨਿਊਯਾਰਕ ਟਾਈਮਸ ਸਿਆਨਾ ਕਾਲਜ ਦੀ, ਉਸ ਦੇ ਮੁਤਾਬਕ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ। ਉੱਧਰ ਇਹੀ ਨਹੀਂ, ਜਿਹੜੀ ਮੋਂਟੈਨਾ ਦੀ ਸੈਨੇਟ ਰੇਸ ਹੈਗੀ ਆ ਉਹ ਕਈ ਜਿਹੜੇ ਪੋਲੀਟੀਕਲ ਕਰਦੇ ਨੇ ਪੰਡਿਤ, ਜਿੱਦਾਂ ਉਹਨਾਂ ਨੂੰ ਕਿਹਾ ਜਾਂਦਾ ਆ, ਉਹਨਾਂ ਨੇ ਕਿਹਾ ਵੀ ਇਹ ਟਾਸ ਅਪ ਜਿਹੜੀ ਉਹ ਹੋ ਸਕਦੀ ਆ, ਉਹ ਇਸ ਵਾਰ ਜਿਹੜਾ ਉਹ ਬਦਲ ਵੀ ਸਕਦਾ ਹੈ ਵੀ ਉੱਥੇ ਜਿਹੜਾ ਸੈਨੇਟਰ ਆ ਦੂਜੀ ਉਹਨਾਂ ਦੀ ਵਿਰੋਧੀ ਪਾਰਟੀ ਦਾ ਜਿਹੜਾ ਉਹ ਆ ਸਕਦਾ ਆ। ਸੋ 3%
ਪੁਆਇੰਟਾਂ ਦੇ ਨਾਲ ਜਿਹੜੀ ਸੈਨੇਟ ਦੀ ਉੱਥੇ ਦੀ ਸੀਟ ਆ ਉਸ ਦੇ ਵਿੱਚ ਨੈਰੋ ਲੀਡ ਜਿਹੜੀ ਆ ਉਹ ਰਿਪਬਲਿਕਨਸ ਜਿਹੜੇ ਉੱਥੇ ਲੈ ਕੇ ਚੱਲ ਰਹੇ ਹੈਗੇ ਨੇ। ਸੋ ਇਸ ਵਾਰ ਕਾਫੀ ਕੜਾ ਮੁਕਾਬਲਾ ਜਿਹੜਾ ਥਾਂ ਥਾਂ ਦੇ ਉੱਤੇ ਇਕੱਲੀ ਪ੍ਰੈਜ਼ੀਡੈਂਟ ਰੇਸ ਹੀ ਨਹੀਂ, ਬਹੁਤ ਸਾਰੀਆਂ ਸੈਨੇਟ ਰੇਸਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਆ। ਅਗਲੀ ਖਬਰ ਅੱਗ ਦੇ ਸੰਬੰਧ ਦੇ ਵਿੱਚ ਆ। ਇਕੱਲਾ ਕੈਲੀਫੋਰਨੀਆ ਨਹੀਂ ਹੈਗੀਆਂ, ਹੋਰ ਵੀ ਬਹੁਤ ਸਾਰੀਆਂ ਵੈਸਟਰਨ ਸਟੇਟਸ, ਈਵਨ ਕੋਲੋਰਾਡੋ ਦੇ ਵਿੱਚ ਜਿਹੜੀ ਆ ਹੁਣ ਬਹੁਤ ਹੀ ਖਤਰਨਾਕ ਅੱਗ ਲੱਗੀ ਹੋਈ ਆ। ਕਹਿੰਦੇ ਵੀ ਮਾਡਰਨ ਇਤਿਹਾਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿੰਨੀ ਜ਼ਿਆਦਾ ਜਿਹੜੀ ਅੱਗ ਲੱਗੀ ਆ, ਇਹ ਕਹਿੰਦੇ ਵੀ ਮੈਗਾ ਫਾਇਰ ਕਰਕੇ ਜਿਸ ਨੂੰ ਕਿਹਾ ਜਾ ਰਿਹਾ ਵੀ 30 ਸਾਲ ਪਹਿਲਾਂ ਇਹ ਪਹੁੰਚ ਗਈ ਹੈਗੀ ਆ। ਐਕਸਪੈਕਟ ਕਰਦੇ ਸੀ ਅੱਜ ਤੋਂ 30 ਸਾਲਾਂ ਬਾਅਦ ਇਦਾਂ ਦੀਆਂ ਜਿਹੜੀਆਂ ਅੱਗਾਂ ਲੱਗਣੀਆਂ ਹੈਗੀਆਂ, ਪਰ ਕਿਉਂਕਿ ਮੌਸਮ ਬੜਾ ਡਰਾਈ ਹੈਗਾ, ਹਵਾਵਾਂ ਬਹੁਤ ਹੁਣ ਵੀ ਆਉਣ ਵਾਲੇ ਇਸ ਵੀਕਐਂਡ 'ਚ ਬਹੁਤ ਤੇਜ਼ ਚੱਲਣੀਆਂ ਹੈਗੀਆਂ, ਤੇ ਸੁੱਕੇ ਜਿਹੜੇ ਟਰੀ ਤੇ ਸੁੱਕਾ ਜਿਹੜਾ ਘਾਹ ਫੂਸ ਬਹੁਤ ਆ, ਉਹਦੇ ਨਾਲ ਅੱਗ ਲੱਗਣ ਦੇ ਬਹੁਤ ਚਾਂਸ ਹੈਗੇ ਆ। ਕੋਲੋਰਾਡੋ ਦੇ ਵਿੱਚ ਬਹੁਤ ਖਤਰਨਾਕ ਜਿਹੜੀ ਆ ਇੱਕ ਤਰ੍ਹਾਂ ਨਾਲ ਸਥਿਤੀ ਬਣੀ ਹੋਈ ਹੈਗੀ ਆ, ਤੇ ਜਿਹੜੀ ਕੋਲੋਰਾਡੋ ਦੇ ਵਿੱਚ ਫਾਇਰ ਫਾਈਟਰਸ ਫਾਈਟ ਕਰ ਰਹੇ ਹੈਗੇ ਵਾਈਲਡ ਫਾਇਰ ਨੂੰ, ਉੱਥੇ ਸਟਾਨਲੇ ਹੋਟਲ ਇੱਕ ਜਿਹੜਾ ਹੈਗਾ ਉਹਨਾਂ ਨੇ ਫ੍ਰੀ ਹੰਡਰਡਸ ਆਫ ਫਾਇਰ ਫਾਈਟਰਸ ਨੂੰ ਜਿਹੜਾ ਉੱਥੇ ਰੱਖਿਆ ਹੋਇਆ। ਤੇ ਲੇਟੈਸਟ ਨੈਪਾ ਤੋਂ ਖਬਰ ਆ ਰਹੀ ਕੁਛ ਮਿੰਟ ਪਹਿਲਾਂ, ਕਹਿੰਦੇ ਨੈਪਾ ਦੇ ਵਿੱਚ ਇੱਕ ਵਾਰੀ ਫਿਰ ਨੈਪਾ ਦੇ ਕੁਛ ਏਰੀਏ ਦੇ ਵਿੱਚ ਅੱਗ ਲੱਗ ਗਈ ਹੈਗੀ ਆ। ਜੀ, ਪੋਪ ਫਾਇਰ ਦਾ ਜਿਹੜਾ ਇਸ ਵਾਰ ਉਸ ਨੂੰ ਨਾਮ ਦਿੱਤਾ ਗਿਆ ਹੈਗਾ ਆ। ਸੋ ਅੱਗ ਦਾ ਸੀਜ਼ਨ ਨੋ ਡਾਊਟ ਜਿਹੜਾ ਆਲਰੇਡੀ ਜਿਹੜਾ ਉਹ ਚੱਲ ਹੀ ਰਿਹਾ ਹੈ। ਇਸ ਵਾਰ ਤਾਂ ਕਾਫੀ ਜ਼ਿਆਦਾ ਜਿਹੜੀ ਤਬਾਹੀ ਆ ਉਹ ਹੋਈ ਆ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਮਿਲੀਅਨਸ ਆਫ ਏਕੜ ਜਿਹੜੇ ਰਿਕਾਰਡ ਤੋੜ ਇਸ ਵਾਰ ਅੱਗ ਦੀ ਭੇਂਟ ਜਿਹੜੇ ਉਹ ਚੜ੍ਹ ਚੁੱਕੇ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਕਹਿੰਦੇ ਕੁਛ ਕੀ ਸਟੇਟਸ ਦੇ ਵਿੱਚ ਆਪਣੀਆਂ ਜਿਹੜੀਆਂ ਐਡਸ ਰਨ ਕਰਨੀਆਂ ਸੀਗੀਆਂ ਉਹਨਾਂ ਦੇ ਕੈਂਪੇਨ ਦੇ ਦੁਆਰਾ ਉਹਨਾਂ ਨੇ ਕੈਂਸਲ ਜਿਹੜੀਆਂ ਆ ਉਹ ਕਰ ਦਿੱਤੀਆਂ ਹੈਗੀਆਂ ਆ। ਸੋ ਉੱਦਾਂ ਉਹਨਾਂ ਨੇ $24.6 ਮਿਲੀਅਨ ਜਿਹੜਾ ਰਾਈਟ ਨਾਓ ਰੀਸੈਂਟਲੀ 10 ਕੰਪੈਟੀਟਿਵ ਸਟੇਟਸ ਦੇ ਵਿੱਚ ਐਡ ਬਾਏ ਜਿਹੜੇ ਉਹਨਾਂ ਨੇ ਕੀਤੇ ਆ। ਉਧਰ ਬਾਈਡਨ ਕੈਂਪੇਨ ਦੇ ਦੁਆਰਾ $16.3 ਮਿਲੀਅਨ ਦੀਆਂ ਜਿਹੜੀਆਂ ਐਡਸ ਆ ਉਹ 13 ਸੂਬਿਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਾਏ ਕੀਤੀਆਂ ਹੈਗੀਆਂ ਆ। ਸੋ ਇਸ ਟਾਈਮ ਪਾਣੀ ਦੇ ਵਾਂਗੂ ਡਾਲਰ ਜਿਹੜੇ ਉਹ ਬਹਾਏ ਜਾ ਰਹੇ ਆ ਦੋਨਾਂ ਹੀ ਕੈਂਪੇਨਸ ਦੇ ਦੁਆਰਾ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਰਹਿ ਗਈਆਂ ਵੋਟਾਂ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਉਹ ਵੋਟਰ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਭੁਗਤ ਸਕਣ। ਜੀ ਸੋ ਬਿਲਕੁਲ ਇੱਕ ਜ਼ਰੂਰ ਰਾਜਕਨਵੀਰ ਸਿੰਘ ਜੀ, ਆਪਾਂ ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਨੀ ਆ, ਬਹੁਤ ਸਾਰਿਆਂ ਨੇ ਤਾਂ ਵੋਟ ਪਾ ਵੀ ਦਿੱਤੀ ਹੋਣੀ ਆ, ਕਈਆਂ ਨੇ ਨਹੀਂ ਵੀ ਪਾਈ, ਮੇਲ ਇਨ ਕਰ ਸਕਦੇ ਆ। ਕੈਲੀਫੋਰਨੀਆ ਤਾਂ ਬਹੁਤਾ ਮੇਲ ਇਨ ਨਹੀਂ ਆ। ਜ਼ਰੂਰ ਆਪਣੀ ਜਿਹੜਾ ਵੀ ਕੋਈ ਵੋਟ ਪਾ ਕੇ ਆਪਣੀ ਫੋਟੋ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਬੈਲਟ ਦੇ ਨਾਲ, ਉਹਦੇ ਤੇ ਇਹ ਨਹੀਂ ਤੁਸੀਂ ਸ਼ੋਅ ਕਰਨਾ ਕਿ ਇਹਨੂੰ ਵੋਟ ਪਾਈ ਹੈਗੀ ਆ, ਪਰ ਇਹੀ ਸ਼ੋਅ ਕਰਨਾ ਵੀ ਹਾਂ ਮੈਂ ਆਪਣੀ ਸਿਵਿਕ ਡਿਊਟੀ ਜਿਹੜੀ ਆ ਉਹ ਨਿਭਾਈ ਹੈਗੀ ਆ, ਯੈਸ ਆਈ ਵੋਟਡ। ਉਹ ਫੋਟੋ ਖਿੱਚ ਕੇ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਭੇਜਿਓ, ਆਪਾਂ ਤੁਹਾਡੀਆਂ ਜਿਹੜੀਆਂ ਪਿਕਚਰਸ ਆ ਉਹ ਸ਼ੇਅਰ ਕਰਾਂਗੇ ਤਾਂ ਕਿ ਜਿਹੜੇ ਹੋਰ ਲੋਕ ਆ ਉਹ ਵੀ ਮੋਟੀਵੇਟ ਹੋਣ, ਹਾਂ ਭਈ ਵੀ ਮੈਂ ਵੀ ਵੋਟ ਪਾਉਣ ਤੋਂ ਨਾ ਰਹਿ ਜਾਵਾਂ, ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਪਾ ਰਹੇ ਆ, ਪਰ ਇਹ ਬਹੁਤ ਵੱਡੀ ਡਿਊਟੀ ਹੈਗੀ ਆ। ਨਹੀਂ ਤਾਂ ਫਿਰ ਆਪਾਂ ਬਾਅਦ 'ਚ ਐਵੇਂ ਗੱਲਾਂ ਕਰਦੇ ਰਹਿੰਦੇ ਜੀ, ਹੁਣ ਆਹ ਇਮੀਗ੍ਰੇਸ਼ਨ ਹੋ ਗਈ, ਆਹ ਅਵਾਮਾ ਕੇਅਰ ਹੋ ਗਈ, ਆਹ ਹੋ ਗਈ, ਤੇ ਜੇ ਆਪਾਂ ਵੋਟ ਨਹੀਂ ਪਾਣੀ ਤੇ ਫਿਰ ਆਪਾਂ ਬਾਅਦ ਦੇ ਵਿੱਚ ਕੋਈ ਕ੍ਰਿਟੀਸਾਈਜ਼ ਕਰਨ ਦੇ ਹੱਕਦਾਰ ਵੀ ਨਹੀਂ ਹੈਗੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਜੇ ਕੋਈ ਸਰੋਤਾ ਸਾਡਾ ਫੋਟੋ ਭੇਜਣੀ ਚਾਹੁੰਦਾ ਬੈਲਟ ਬਾਕਸ ਦੇ ਨਾਲ ਉਹਦੇ ਤੇ, ਪਰ ਉਹ ਸ਼ੋਅ ਨਾ ਹੋਵੇ ਕਿ ਇਹਨੂੰ ਵੋਟ ਪਾਈ ਆ, ਜ਼ਰੂਰ ਆਪਣੀ ਫੋਟੋ ਭੇਜਿਓ। ਮਰਜ਼ੀ ਆ, ਜੇ ਸ਼ੋਅ ਵੀ ਕਰਨਾ ਚਾਹੁੰਦੇ ਸ਼ੋਅ ਵੀ ਕਰ ਸਕਦੇ, ਹਰ ਇੱਕ ਦੀ ਜਿਹੜੀ ਇਹ ਖੁੱਲ੍ਹ ਦਿਲੀ ਹੈ, ਆਜ਼ਾਦੀ ਆ। ਬਾਕੀ ਇਹ ਵੀ ਇਹ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਆਪਣੀਆਂ ਤਸਵੀਰਾਂ ਆਪਣੀ ਜੇ ਮੇਲ ਆਊਟ ਕਰਨ ਲੱਗੇ ਹੋ ਬੈਲਟ, ਉਸ ਨੂੰ ਬੰਦ ਕਰਕੇ ਸਾਈਨ ਸੂਈਨ ਕਰਕੇ ਜਿਹੜੇ ਆ ਉਹ ਤੁਸੀਂ ਉੱਦਾਂ ਘੱਲ ਦਿਓ। ਬਾਕੀ ਜਿਹੜੀ ਉਹ ਤੁਹਾਡੀ ਮਰਜ਼ੀ ਜਿਹੜੀ ਉਹ ਹੈਗੀ ਆ। ਸੋ ਇਹ ਜ਼ਰੂਰ ਆ ਵੀ ਵੋਟ ਆਪਾਂ ਜ਼ਰੂਰ ਪਾਉਣੀ ਆ। ਕਈ ਵਾਰੀ ਨਾ ਉੱਦਾਂ ਹੀ ਪਈਆਂ ਰਹਿ ਜਾਂਦੀਆਂ ਆ ਵੋਟਾਂ, ਉਹ ਬਾਅਦ ਦੇ ਵਿੱਚ ਵੋਟਿੰਗ ਡੇ ਵਾਲੇ ਦਿਨ ਜਾਂ ਉਸ ਤੋਂ ਬਾਅਦ 'ਚ ਯਾਦ ਆਉਂਦਾ ਲੈ ਯਾਰ ਆਪਾਂ ਨੇ ਵੋਟ ਪਾਉਣੀ ਭੁੱਲ ਗਏ। ਇਹ ਵੀ ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ, ਵੋਟ ਸਿਰਫ ਤੇ ਸਿਰਫ ਅਮਰੀਕਨ ਸਿਟੀਜ਼ਨ ਜਿਹੜਾ ਜਿਹਨੇ ਰਜਿਸਟਰ ਕੀਤੀ ਹੋਈ ਆ ਵੋਟ ਦੇ ਲਈ, ਅਤੇ ਜਿਹੜਾ 18 ਸਾਲ ਤੋਂ ਉੱਤੇ ਆ ਜਿਨ੍ਹਾਂ ਦੀ ਉਮਰ ਆ, ਉਹੀ ਜਿਹੜਾ ਉਹ ਵੋਟ ਪਾ ਸਕਦਾ ਆ। ਝੂਠ ਬੋਲ ਕੇ ਕੋਈ ਗ੍ਰੀਨ ਕਾਰਡ ਵਾਲਾ ਜਾਂ ਵਰਕ ਪਰਮਿਟ ਵਾਲਾ ਜਾਂ ਕੋਈ ਗਲਤੀ ਦੇ ਨਾਲ ਕਿਸੇ ਦੇ ਕਹੇ ਇਹ ਨਾ ਹੋਵੇ ਵੀ ਉਹ ਵੋਟ ਪਾ ਦੇਵੇ। ਇਹ ਬਹੁਤ ਵੱਡਾ ਜਿਹੜਾ ਇੱਕ ਕ੍ਰਾਈਮ ਆ, ਅਤੇ ਇਹਦੇ ਨਾਲ ਜਿਹੜਾ ਅੰਦਰ ਤਾਂ ਹੋਣਾ ਹੀ ਹੋਣਾ, ਤੁਹਾਡਾ ਇਮੀਗ੍ਰੇਸ਼ਨ ਦਾ ਵੀ ਕਹਿ ਲਓ ਵੀ ਭੋਗ ਪੈ ਜਾਣਾ, ਇੱਕ ਹਿਸਾਬ ਦੇ ਨਾਲ ਸਮਾਪਤੀ ਹੋ ਜਾਣੀ ਆ ਵੀ ਉੱਥੇ ਉਹਨਾਂ ਨੇ ਬਾਅਦ ਦੇ ਵਿੱਚ ਅਜਿਹੇ ਬੰਦਿਆਂ ਨੂੰ ਉੱਥੇ
ਆਉਣ ਨਹੀਂ ਦੇਣਾ ਉਹਨਾਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਤੁਸੀਂ ਧਿਆਨ 'ਚ ਰੱਖੋ। ਬਾਕੀ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਆਪਣੀਆਂ ਤਸਵੀਰਾਂ ਜਿਹੜੀਆਂ ਉਹ ਸੈਂਡ ਕਰ ਸਕਦੇ ਹੋ, ਤਾਂ ਜੋ ਤੁਸੀਂ ਜਿਹੜੀ ਵੋਟ ਪਾਈ ਆ ਅਤੇ ਤੁਹਾਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਉਹ ਪ੍ਰੇਰਿਤ ਹੋਣ। ਬਾਕੀ ਕ੍ਰਿਟੀਸਾਈਜ਼ ਡੈਫੀਨੇਟਲੀ ਤੁਸੀਂ ਕਰ ਸਕਦੇ ਹੋ, ਜੇ ਨਹੀਂ ਵੀ ਵੋਟ ਪਾਈ ਟੈਕਸ ਤਾਂ ਤੁਸੀਂ ਦਿੰਦੇ ਹੀ ਹੋ, ਤੁਹਾਡਾ ਹੀ ਟੈਕਸ ਜਿਹੜਾ ਉਹ ਵਰਤਦੇ ਆ। ਪਰ ਇਹ ਆ ਵੀ ਫਿਰ ਲੋਕ ਤੁਹਾਨੂੰ ਅੱਗੋਂ ਕਹਿ ਸਕਦੇ ਯਾਰ ਤੂੰ ਵੋਟ ਤਾਂ ਪਾਈ ਨਹੀਂ, ਫਿਰ ਤੂੰ ਕਾਹਤੋਂ ਕ੍ਰਿਟੀਸਾਈਜ਼ ਜਿਹੜਾ ਆ ਸਰਕਾਰ ਨੂੰ ਜਾਂ ਆਪਣੇ ਉਹਨਾਂ ਨੂੰ ਜਿਹੜਾ ਉਹ ਕਰੀ ਜਾਂਦਾ ਆ। ਸੋ ਇਸ ਲਈ ਜਿਹੜਾ ਉਹ ਜ਼ਰੂਰੀ ਆ ਵੀ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਜਾਣੇ ਜਿਹੜੇ ਆਪਾਂ ਵੋਟ ਆ ਉਹ ਪਾ ਸਕੀਏ। ਅਤੇ ਬਿਲਕੁਲ, ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਆਪਾਂ ਫਿਰ ਇੰਡੀਆ ਦੇ ਵਿੱਚ ਬਲੇਮ ਕਰਦੇ ਰਹਿੰਦੇ, ਦੇਖੋ ਜੀ ਉੱਥੇ ਲੀਡਰ ਇੱਦਾਂ ਦੇ ਚੁਣਦੇ ਆ ਤੇ ਬਾਅਦ 'ਚ ਆਹ ਹੋ ਜਾਂਦਾ। ਫਿਰ ਆਪਾਂ ਨੂੰ ਜ਼ਰੂਰ ਸਾਨੂੰ ਜੇ ਉੱਥੇ ਉਹ ਗਲਤ ਚੁਣਦੇ ਆ ਤਾਂ ਆਪਾਂ ਘੱਟੋ ਘੱਟ ਅਸੀਂ ਤਾਂ ਸਹੀ ਚੁਣੀਏ ਨਾ। ਸੋ ਆਪਣੀ ਜ਼ਰੂਰ ਇਹ ਨਾ ਰਹੀਏ ਵੀ ਆਪਾਂ ਵੋਟ ਨਾ ਪਾਈਏ। ਵੋਟ ਠੀਕ ਨਾ ਹੈ, ਪਾਈਏ, ਵੋਟ ਜ਼ਰੂਰ ਪਾਓ। ਇਹ ਜਿਹੜੀ ਹੈਗੀ ਆ ਵੀ ਔਖਿਆਂ ਆਪਾਂ ਨੂੰ ਹੱਕ ਮਿਲਿਆ, ਉਸ ਦੀ ਵਰਤੋਂ ਜਿਹੜੀ ਉਸ ਨੂੰ ਜ਼ਰੂਰ ਕਰੋ। ਅਤੇ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਦੱਸਦੇ ਜਾਈਏ ਕੱਲ੍ਹ ਨੂੰ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ 9 ਤੋਂ ਲੈ ਕੇ 10:15 ਵਜੇ ਤੱਕ। ਟੇਰਕੀਆਣਾ ਲਾ ਫਰਮ ਦੇ ਅਟਰਨੀ ਇਮੀਗ੍ਰੇਸ਼ਨ ਦੇ ਜਗਵੀਰ ਟੇਰਕੀਆਣਾ ਉਹ ਆਪਣੇ ਨਾਲ ਜਿਹੜੇ ਉਹ ਜੁੜਨਗੇ ਅਤੇ ਤੁਸੀਂ ਵੀ ਆਪਣੇ ਇਮੀਗ੍ਰੇਸ਼ਨ ਦੇ ਸਵਾਲ ਜਵਾਬ ਉਹਨਾਂ ਨੂੰ ਉਹ ਤੁਸੀਂ ਉਦੋਂ ਪੁੱਛ ਸਕਦੇ ਹੋ। ਅਤੇ ਹੁਣ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਅੱਜ ਦੀ ਮਾਰਕੀਟਸ ਦੇ ਹਾਲ। ਡਾਓ ਜੋਨਸ ਜਿਹੜਾ ਆ ਉਹ ਅੱਜ 28 ਪੁਆਇੰਟ ਥੱਲੇ ਨੂੰ ਗਿਆ, 28,335 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ 'ਚ 42 ਪੁਆਇੰਟ ਵਧੇ, 11,548 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ ਵੀ 12 ਪੁਆਇੰਟਾਂ ਦਾ ਵਾਧਾ ਹੋਇਆ, 3465 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਅੱਜ ਦੇ ਮੁੱਖ ਕਹਿੰਦੇ ਦੇਖਿਆ ਜਾਵੇ ਤਾਂ ਸੋਲਰ ਵਾਲਿਆਂ ਦੇ ਜਿਹੜੇ ਆ ਉਹ ਬਹੁਤ ਜ਼ਿਆਦਾ ਸ਼ੇਅਰ ਜਿਹੜੇ ਵਧੇ, ਜਦੋਂ ਕੱਲ੍ਹ ਜੋ ਬਾਈਡਨ ਨੇ ਕਿਹਾ ਵੀ ਆਪਾਂ ਹੌਲੀ ਹੌਲੀ ਜਿਹੜੇ ਆ ਇਹ ਇਸ ਪਾਸੇ ਵੱਲ ਨੂੰ ਰੀਨਿਊਏਬਲ ਐਨਰਜੀ ਵੱਲ ਨੂੰ ਜਿਹੜਾ ਉਹ ਵਧਣਾ ਆ, ਉਸ ਕਰਕੇ। ਅਤੇ ਉੱਧਰ ਸੋਨੇ ਦੀ ਕੀਮਤ ਜਿਹੜੀ ਆ $1,903 ਪ੍ਰਤੀ ਆਊਂਸ ਰਹੀ। ਇੱਕ $1 ਦੀ ਕੀਮਤ ਜੇ ਦੇਖਦੇ ਜਾਈਏ ਕੈਨੇਡਾ ਦੇ $1 ਦੇ ਬਰਾਬਰ, ਇੱਕ $1 ਕੈਨੇਡਾ ਦੇ $1.33 ਦੇ ਬਰਾਬਰ ਰਿਹਾ ਆ ਤੇ ਇੱਕ $1 ਇੰਡੀਆ ਦੇ 73 ਰੁਪਏ 83 ਪੈਸੇ ਦੇ ਬਰਾਬਰ ਰਿਹਾ ਜੀ। ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਮੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।